ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਮਈ ਦੀ 24 ਤਰੀਕ ਆ ਦਿਨ ਸੋਮਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਨੰਬਰ 559 905 2575 ਦੇ ਉੱਤੇ 5599052575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵੇਰਕ, ਹਿਊਸਟਨ ਟੈਕਸਸ। ਸੰਧੂ ਪਰਿਵਾਰ ਫਰੀਮੌਂਟ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਸੰਪਰਕ 415 909 0503 4159090503। ਪ੍ਰਿਤਪਾਲ ਸਿੰਘ ਅਟਵਾਲ, ਐਲਗਰਵ, ਦਰਸ਼ਨ ਸਿੰਘ ਕੰਗ, ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਬਾਅਦ ਦੁਪਹਿਰ ਇੱਕ ਏਅਰ ਫੋਰਸ ਦਾ ਜਿਹੜਾ ਏਅਰਕ੍ਰਾਫਟ ਆ ਲਾਸ ਵੈਗਸ ਦੇ ਵਿੱਚ ਜਿਹੜੀ ਉੱਥੇ ਦੀ ਨੇਬਰਹੁੱਡ ਆ ਉੱਥੇ ਕ੍ਰੈਸ਼ ਹੋ ਗਿਆ। ਨੈਲਿਸ ਏਅਰ ਫੋਰਸ ਬੇਸ ਤੋਂ ਇਹ ਜਿਹੜਾ ਜਹਾਜ਼ ਉੜਿਆ ਸੀ ਤੇ ਬਾਕੀ ਜਿਹੜਾ ਉੱਪਰ ਜਾ ਕੇ ਇਹਦਾ ਜਿਹੜਾ ਕਹਿੰਦੇ ਪਈ ਕਾਲੇ ਰੰਗ ਦਾ ਧੂੰਆਂ ਜਿਹੜਾ ਆ ਉਹ ਅਬੀਰ ਹੋਇਆ ਤੇ ਹਜੇ ਤੱਕ ਨੈਲਿਸ ਏਅਰ ਫੋਰਸ ਬੇਸ ਨੇ ਇਹ ਜਿਹੜੀ ਇਨਫੋਰਮੇਸ਼ਨ ਨਹੀਂ ਸਾਂਝੀ ਕੀਤੀ ਪਈ ਉਹਦੇ ਵਿੱਚ ਜਿਹੜਾ ਪਾਇਲਟ ਸੀ ਉਹ ਸੇਫ ਆ ਜਾਂ ਨਹੀਂ, ਜਾਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਇੰਜਰੀ ਹੋਈ ਆ ਜਾਂ ਨਹੀਂ। ਪਰ ਇਹ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਸਾਡਾ ਇੱਕ ਜਿਹੜਾ ਏਅਰ ਫੋਰਸ ਦਾ ਜਹਾਜ਼ ਸੀ ਉਹ ਕ੍ਰੈਸ਼ ਹੋ ਗਿਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਬੈਲਾਰੂਸ ਨੇ ਜਿਹੜਾ ਆ ਜਹਾਜ਼ ਨੂੰ ਉਤਾਰ ਕੇ ਜਿਹੜਾ ਉਹਨਾਂ ਦਾ ਇੱਕ ਜਰਨਲਿਸਟ ਜਿਹੜਾ ਉਸ ਮੁਲਕ ਦੇ ਖਿਲਾਫ ਬੋਲ ਰਿਹਾ ਸੀ 26 ਸਾਲਾਂ ਦਾ, ਉਸ ਨੂੰ ਇੱਕ ਹਿਸਾਬ ਦੇ ਨਾਲ ਉਹ 'ਚੋਂ ਲਾਹ ਲਿਆ ਸੀਗਾ। ਉਸ ਨੂੰ ਲੈ ਕੇ ਜਿਹੜੀ ਆ ਸਿਆਸਤ ਆ ਉਹ ਹੁਣ ਭਖ ਰਹੀ ਆ। ਯੂਰਪੀਅਨ ਸੰਘ ਜਿਹੜਾ ਉਹ ਮੰਨ ਗਿਆ ਆ ਵੀ ਬੈਲਾਰੂਸ ਦੇ ਖਿਲਾਫ ਜਿਹੜੇ ਸੈਂਕਸ਼ਨਸ ਆ, ਰੋਕਾਂ ਆ, ਉਹ ਲਾਈਆਂ ਜਾ ਸਕਦੀਆਂ ਆ। ਉਹਨਾਂ ਨੇ ਨਾਲ ਹੀ ਯੂਰਪੀਅਨ ਸੰਘ ਨੇ ਕਿਹਾ ਆ ਵੀ ਜਿਹੜੀਆਂ ਉਹ ਉੱਥੇ ਏਅਰਲਾਈਨਸ ਚੱਲਦੀਆਂ ਆ ਉਹ ਮੁਲਕ ਦੇ ਏਅਰ ਸਪੇਸ ਆ ਉਸ ਨੂੰ ਨਾ ਵਰਤਣ। ਰਾਇਨ ਏਅਰ ਦਾ ਇੱਕ ਜਿਹੜਾ ਕਮਰਸ਼ੀਅਲ ਏਅਰ ਜੈਟ ਸੀਗਾ ਉਸ ਨੂੰ ਜਿਹੜਾ ਲਾਹ ਕੇ ਉਸ ਦੇ ਵਿੱਚੋਂ ਇਸ ਜਿਹੜੇ ਆ ਜਰਨਲਿਸਟ ਆ ਉਸ ਨੂੰ ਉਤਾਰਿਆ ਗਿਆ ਸੀਗਾ। MiG-29 ਜਿਹੜੇ ਲੜਾਕੂ ਜਹਾਜ਼ ਆ ਇਸ ਨੂੰ ਜਿਹੜਾ ਨਾਲ ਉੱਥੇ ਉਡਾਇਆ ਗਿਆ ਅਤੇ ਉਸ ਦੇ ਵਿੱਚੋਂ ਬਾਅਦ ਦੇ ਵਿੱਚ ਉਹ ਉਤਾਰ ਕੇ ਕਮਰਸ਼ੀਅਲ ਪਲੇਨ ਨੂੰ ਫਿਰ ਉਸ ਬੰਦੇ ਨੂੰ ਜਿਹੜਾ ਉਸ ਦੇ ਵਿੱਚੋਂ ਕੱਢ ਲਿਆ ਗਿਆ ਸੀਗਾ। ਸੋ ਇਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਹੁਣ ਕਾਫੀ ਜ਼ਿਆਦਾ ਸਿਆਸਤ ਭਖ ਚੁੱਕੀ ਆ। 27 ਜਿਹੜੇ ਯੂਰਪੀਅਨ ਸੰਘ ਦੇ ਜਿਹੜੇ ਲੀਡਰਸ ਆ ਉਹਨਾਂ ਸਾਰਿਆਂ ਨੇ ਇਹ ਜਿਹੜੇ ਆ ਸੈਂਕਸ਼ਨਸ ਲਾਉਣ ਦੇ ਵਿੱਚ ਹਮਾਇਤ ਜਿਹੜੀ ਆ ਉਹ ਕੀਤੀ ਹੈ। ਬੈਲਾਰੂਸ ਦਾ ਜਿਹੜਾ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਜਿਹੜਾ ਉਹ ਹੈਗਾ ਆ ਜਿਸ ਨੇ ਇੱਕ ਹਿਸਾਬ ਦੇ ਨਾਲ ਉਸ ਦਾ ਜਿਹੜਾ ਵਿਰੋਧ ਜਿਹੜਾ ਦਰਸਾਉਣ ਵਾਲਾ ਵਿਰੋਧੀ ਉਸ ਦਾ ਜਿਹੜਾ ਲਿਖਣ ਵਾਲਾ ਪੱਤਰਕਾਰ ਸੀਗਾ ਉਸ ਨੂੰ ਉਹਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਕੋਈ ਕਹਿੰਦਾ ਜੀ ਅਗਵਾਹ ਕਰ ਲਿਆ, ਕੋਈ ਪਾਇਰੇਸੀ ਕਹਿ ਰਿਹਾ ਹੈ ਵੀ ਉਸ ਦੇ ਵਿੱਚ ਉਸ ਦੀ ਫੜੋ ਫੜਾਈ ਕਰ ਲਈ ਆ। ਉਸ ਦੇ ਉੱਤੇ ਮਾਮਲਾ ਅਜਿਹਾ ਚਲਾਇਆ ਜਾ ਰਿਹਾ ਆ ਜਿਸ ਦੇ ਕਰਕੇ ਉਸ ਨੂੰ 12 ਸਾਲਾਂ ਦੀ ਉੱਥੇ ਕੈਦ ਉਹ ਹੋ ਸਕਦੀ ਆ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਕੁਛ ਹਫ਼ਤੇ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ। ਫੀਮਾ ਵਾਲੇ ਜਿਹੜੇ ਆ ਉਹ ਕਹਿੰਦੇ ਸੀ ਵੀ ਜਿਹੜੇ ਲੋਕਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਹੈਗੀ ਆ ਉਹਨਾਂ ਨੂੰ $9,000
ਤੱਕ ਜਿਹੜੇ ਆ ਪਰਿਵਾਰਾਂ ਨੂੰ ਦੇ ਸਕਦੇ ਹੈਗੇ ਆ। ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਨੇ USA ਦੇ ਵਿੱਚ ਫੀਮਾ ਦੇ ਕੋਲ ਆਪਣੀ ਐਪਲੀਕੇਸ਼ਨ ਜਿਹੜੀ ਪਾ ਦਿੱਤੀ ਹੈਗੀ ਆ ਵੀ ਉਹਨਾਂ ਦਾ ਜਿਹੜਾ ਕੋਈ ਵੀ ਲਵਡ ਵਨ ਸੀ ਉਹਦੀ ਕਰੋਨਾ ਵਾਇਰਸ ਨਾਲ ਮੌਤ ਹੋਈ ਆ। ਪਰ ਕਹਿੰਦੇ ਵੀ ਗਲਿਚ ਸਿਸਟਮ ਬਹੁਤ ਆ ਰਿਹਾ ਜਿਹਦੇ ਵਿੱਚ ਕਿਉਂਕਿ ਸ਼ੁਰੂ ਦੇ ਵਿੱਚ ਡਾਕਟਰਾਂ ਨੂੰ ਵੀ ਨਹੀਂ ਪਤਾ ਚੱਲ ਰਿਹਾ ਸੀ, ਕਈ ਲੋਕਾਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਜਿਹੜੇ ਡੈਥ ਸਰਟੀਫਿਕੇਟ ਆ ਉਹਦੇ ਉੱਤੇ ਮੌਤ ਦਾ ਕਾਰਨ ਜਿਹੜਾ ਕਰੋਨਾ ਨਹੀਂ ਲਿਖਿਆ ਹੋਇਆ। ਸੋ ਹੁਣ ਲੋਕਾਂ ਨੂੰ ਇਹ ਮੇਨ ਪ੍ਰੋਬਲਮ ਪਈ ਹੋਈ ਹੈਗੀ ਆ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕਹਿੰਦੀ ਆ ਵੀ ਅਸੀਂ ਉਹੀ ਸਰਟੀਫਿਕੇਟ ਲਵਾਂਗੇ ਜਿਨ੍ਹਾਂ ਦੇ ਉੱਤੇ ਮੌਤ ਦਾ ਕਾਰਨ ਕਰੋਨਾ ਵਾਇਰਸ ਲਿਖਿਆ ਹੋਇਆ ਹੈ। ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਜਿਹੜੀ ਆ ਇੰਨੀ ਲਾਰਜ ਸਕੇਲ ਦੇ ਉੱਤੇ ਜਿਹੜੀ ਫਿਊਨਰਲ ਅਸਿਸਟੈਂਸ ਪ੍ਰੋਗਰਾਮ ਆ ਉਹ ਦਿੱਤੀ ਜਾ ਰਹੀ ਆ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਦਸੰਬਰ 2020 ਦੇ ਵਿੱਚ ਇੱਕ ਜਿਹੜਾ ਪੈਕੇਜ ਹੈਗਾ ਆ ਜਿਹੜੀ ਫੰਡਿੰਗ ਆਈ ਸੀ 2.3 ਟ੍ਰਿਲੀਅਨ ਦੇ ਅੰਡਰ, ਉਹਦੇ ਵਿੱਚ ਜਿਹੜਾ ਆ ਇਸ ਨੂੰ ਸਾਈਨ ਕੀਤਾ ਸੀਗਾ। ਤੇ ਹੁਣ ਜਿਹੜੇ ਕਈ ਡਾਕਟਰਸ ਆ ਉਹ ਕਹਿੰਦੇ ਵੀ ਅਸੀਂ ਬੈਕ ਡੇਟ ਜਾ ਕੇ ਜਿਹੜਾ ਵੀ ਕਿਸ ਤਰ੍ਹਾਂ ਜਿਹੜਾ ਡੈਥ ਸਰਟੀਫਿਕੇਟ ਆ ਉਸ ਨੂੰ ਅਮੈਂਡ ਕਰ ਸਕਦੇ ਆ, ਕਿੱਦਾਂ ਅਸੀਂ ਜਿਹੜੇ ਰੈਕਰਡਸ ਆ ਉਹ ਲੱਭ ਸਕਦੇ ਹੈਗੇ ਆ। ਪਿਛਲੇ ਕਈ ਹਫ਼ਤਿਆਂ ਦੇ ਦੌਰਾਨ ਜਿਹੜੇ ਫੀਮਾ ਦੇ ਆਫੀਸ਼ੀਅਲਸ ਆ ਉਹਨਾਂ ਨੇ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੇ ਡਾਇਰੈਕਟਰ ਰੋਸ਼ੈਲ ਵੈਲੈਂਸਕੀ ਦੇ ਨਾਲ ਤੇ ਹੋਰ ਜਿਹੜੇ ਸੀਨੀਅਰ ਏਜੰਸੀ ਆਫੀਸ਼ੀਅਲਸ ਆ ਅਲੋਂਗ ਵਿਦ ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਓਕੈਜ਼ੀਓ ਕਾਰਟੇਜ਼ ਤੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਨਿਊਯਾਰਕ ਦਾ ਏਰੀਆ ਵੀ ਬਹੁਤ ਜ਼ਿਆਦਾ ਜਿਹੜਾ ਅਫੈਕਟ ਹੋਇਆ ਸੀ ਜਿੱਥੇ ਇੰਨੀ ਜ਼ਿਆਦਾ ਲੋਕਾਂ ਦੀਆਂ ਮੌਤਾਂ ਹੋਈਆਂ ਸੀਗੀਆਂ। ਨਿਊਯਾਰਕ ਨੇ ਆਲਰੇਡੀ $10 ਮਿਲੀਅਨ ਤੋਂ ਵੱਧ ਲੋਕਾਂ ਨੇ ਨਿਊਯਾਰਕ ਦੇ ਵਿੱਚ ਫੀਮਾ ਤੋਂ ਪੈਸੇ ਇਕੱਠੇ ਕਰ ਲਏ ਹੈਗੇ ਆ। ਫੀਮਾ ਹੁਣ ਇਹ ਸੋਚ ਰਹੀ ਹੈ ਕਿਉਂਕਿ ਉਹਨਾਂ ਨੂੰ ਕੰਪਲੇਨਸ ਬਹੁਤ ਗਈਆਂ, ਕਈ ਕਾਂਗਰਸਮੈਨਾਂ ਦੀਆਂ ਚਿੱਠੀਆਂ ਵੀ ਗਈਆਂ ਵੀ ਹੁਣ ਲੋਕ ਕੀ ਕਰਨ, ਉਹ ਵਿਚਾਰੇ ਇੱਕ ਤਾਂ ਉਹਨਾਂ ਦਾ ਘਰ ਦਾ ਕੋਈ ਜਿਹੜਾ ਪਿਆਰਾ ਹੈ ਉਹਦੀ ਮੌਤ ਹੋ ਗਈ, ਦੂਜਾ ਹੁਣ ਉਹ ਉਸ ਟਾਈਮ ਦੇ ਉੱਤੇ ਉਹਨਾਂ ਨੇ ਸਰਟੀਫਿਕੇਟ ਤੇ ਨਹੀਂ ਲਿਖਿਆ ਵੀ ਕਰੋਨਾ ਵਾਇਰਸ ਨਾਲ ਮੌਤ ਹੋਈ ਆ। ਸੋ ਹੁਣ ਫੀਮਾ ਵਾਲੇ ਕੰਸੀਡਰ ਕਰ ਰਹੇ ਆ ਵੀ ਜੇ ਜਿਹੜਾ ਡਾਕਟਰ ਸੀ ਉਹ ਸਰਟੀਫਾਈਡ ਲੈਟਰ ਇਸ਼ੂ ਕਰਦਾ ਜਾਂ ਓਰੀਜਨਲ ਜਿਹੜਾ ਉਹਨਾਂ ਦਾ ਡਾਕਟਰ ਸੀ ਜਾਂ ਮੈਡੀਕਲ ਐਗਜ਼ਾਮੀਨਰ ਵੀ ਕਿਸ ਤਰ੍ਹਾਂ ਜਿਹੜੀ ਮੌਤ ਹੋਈ ਹੈਗੀ ਆ, ਕਿ ਕੇਸ ਉਹਦਾ ਕਰੋਨਾ ਦੇ ਨਾਲ ਰਿਲੇਸ਼ਨ ਸੀ, ਤਾਂ ਉਹਨਾਂ ਨੂੰ ਜਿਹੜੇ ਪੈਸੇ ਮਿਲ ਸਕਦੇ ਹੈਗੇ। ਜੀ ਬਿਲਕੁਲ, ਕਾਫੀ ਜਿਹੜੀਆਂ ਮੁਸ਼ਕਿਲਾਂ ਜਿਹੜਾ ਉਹ ਸਾਹਮਣੇ ਆਉਣਗੀਆਂ। ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਫੈਮਾ ਦੇ ਨਾਲ ਹੀ ਸੰਬੰਧਿਤ ਇਸ ਖਬਰ ਦੇ ਵਿੱਚ ਉਹਨਾਂ ਨੇ ਉਹਨਾਂ ਜਿਹੜੇ ਸਿਟੀਜ਼ ਤੇ ਸਟੇਟਸ ਆ ਜਿਹੜੇ ਐਕਸਟ੍ਰੀਮ ਵੈਦਰ ਡਿਜ਼ਾਸਟਰ ਹੈਗੇ ਆ ਉਹਨਾਂ ਦੇ ਸੰਬੰਧ ਵਿੱਚ ਆਪਣੀ ਤਿਆਰੀ ਕੱਸਣ ਦੇ ਲਈ ਫੀਮਾ ਦਾ ਬਜਟ ਆ ਉਸ ਨੂੰ ਡਬਲ ਕੀਤਾ ਆ। 2020 ਦੇ ਵਿੱਚ ਇਹ $500 ਮਿਲੀਅਨ ਇਸ ਦੇ ਲਈ ਰਾਸ਼ੀ ਰੱਖੀ ਗਈ ਹੈ, ਇਹਨਾਂ ਨੇ ਹੁਣ ਵਧਾ ਕੇ $1 ਬਿਲੀਅਨ ਜਿਹੜੀ ਉਹ ਕਰ ਦਿੱਤੀ ਆ। ਅਟਲਾਂਟਿਕ ਓਸ਼ਨ ਦਾ ਜਿਹੜਾ ਹਰੀਕੇਨ ਸੀਜ਼ਨ ਜਿਹੜਾ ਆ ਉਹ ਇਸ ਟਾਈਮ ਤਿਆਰ ਹੈਗਾ ਆ। ਕਹਿੰਦੇ ਵੀ 22 ਆਲਰੇਡੀ ਜਿਹੜੇ ਹਰੀਕੇਨਸ ਆ ਉਹ ਅਮਰੀਕਾ ਵੱਲ ਨੂੰ US ਦੀ ਜਿਹੜੀ ਆ ਧਰਤੀ ਆ ਉਸ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ ਅਤੇ ਕਲਾਈਮੇਟ ਅਤੇ ਵੈਦਰ ਰਿਲੇਟਡ ਜਿਹੜੇ ਡਿਜ਼ਾਸਟਰ ਆ ਉਹ ਅਮਰੀਕਾ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਇਹੀ ਨਹੀਂ ਇਕੱਲੇ ਵਾਈਲਡ ਫਾਇਰ, ਹਰੀਕੇਨ, ਸਨੋ ਸਟੋਰਮਸ ਇਹਨਾਂ ਸਾਰਿਆਂ ਦੇ ਜਿਹੜੇ ਕਰਕੇ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਸਿਟੀਜ਼ ਦਾ ਅਤੇ ਸਟੇਟਸ ਦਾ ਜਿਹੜਾ ਹੁੰਦਾ ਆ, ਜਿਸ ਦੇ ਵਿੱਚ ਇਕੱਲਾ ਮਾਲੀ ਨੁਕਸਾਨ ਹੀ ਨਹੀਂ ਜਾਨੀ ਨੁਕਸਾਨ ਵੀ ਜਿਹੜਾ ਕਾਫੀ ਵਾਰੀ ਹੋ ਜਾਂਦਾ ਹੈ। ਕਹਿੰਦੇ ਵੀ ਕੁਛ ਸਮਾਂ ਪਹਿਲਾਂ ਜਿਹੜੇ 22 ਵੱਖ-ਵੱਖ ਡਿਜ਼ਾਸਟਰਸ ਦੇ ਕਰਕੇ $100 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਹੋ ਚੁੱਕਾ ਹੋਇਆ ਆ। ਪਰ ਇਸ ਸਭ ਨੂੰ ਨਜਿੱਠਣ ਦੇ ਲਈ ਜਿਹੜਾ ਇਹਨਾਂ ਨੇ ਹੁਣ ਇਸ ਦਾ ਬਜਟ ਆ ਉਹ 500 ਮਿਲੀਅਨ ਤੋਂ ਵਧਾ ਕੇ $1 ਬਿਲੀਅਨ ਜਿਹੜਾ ਉਹ ਕੀਤਾ ਹੈਗਾ ਹੈ। ਫੀਮਾ ਦੇ ਵਿੱਚ ਜਿਹੜੇ ਉਹ ਅੱਜ ਗਏ ਸੀਗੇ। ਨਾਲ ਹੀ ਜਿਹੜੇ ਪਿਛਲੇ ਹਫ਼ਤੇ ਬਾਈਡਨ ਹੁਣਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਆ ਉਹ ਸਾਈਨ ਜਿਹੜਾ ਉਹ ਕੀਤਾ ਸੀਗਾ ਵੀ ਫੈਡਰਲ ਏਜੰਸੀਜ਼ ਨੂੰ ਜਿਹੜਾ ਇਹ ਨਿਰਦੇਸ਼ ਦਿੱਤੇ ਸੀਗੇ ਵੀ ਫਾਈਨੈਂਸ਼ੀਅਲ ਰਿਸਕ ਜਿਹੜੇ ਆ ਦੇਖੋ ਆਰਥਿਕ ਜਿਹੜੀਆਂ ਕਿਹੜੀਆਂ ਜਿਹੜੀਆਂ ਚੁਣੌਤੀਆਂ ਇੱਕ ਹਿਸਾਬ ਦੇ ਨਾਲ ਹੈਗੀਆਂ ਵੀ ਜਿਹੜੀਆਂ ਕਲਾਈਮੇਟ ਚੇਂਜ ਦੇ ਕਰਕੇ ਸਰਕਾਰ ਨੂੰ ਅਤੇ ਪ੍ਰਾਈਵੇਟ ਸੈਕਟਰ ਜਿਹੜੀਆਂ ਆ ਉਹ ਫੇਸ ਕਰ ਰਿਹਾ ਹੈਗਾ ਆ, ਤਾਂ ਜੋ ਉਸ ਦੇ ਜਿਹੜੇ ਕੋਈ ਹੱਲ ਆ ਉਹ ਲੱਭੇ ਜਾ ਸਕਣ। ਬਾਈਡਨ ਹੁਣੀ ਸੋਚ ਰਹੇ ਆ ਵੀ ਅਮਰੀਕਾ 2050 ਤੱਕ ਨੈੱਟ ਜ਼ੀਰੋ ਗ੍ਰੀਨ ਹਾਊਸ ਗੈਸ ਐਮਿਟਰ ਜਿਹੜਾ ਆ ਉਹ ਬਣਨਾ ਚਾਹੁੰਦਾ ਆ। ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਜਿਹੜਾ ਲੈਜਿਸਲੇਟਰ ਆ ਉਹਨਾਂ ਨੇ ਇੱਕ ਬਿੱਲ ਉੱਥੇ ਦੇ ਜਿਹੜੇ ਲਾ ਮੇਕਰਸ ਆ ਪਾਸ ਕਰ ਦਿੱਤਾ ਵੀ ਟੈਕਸਸ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਆ ਉਹ ਹੈਂਡ ਗਨ ਜਿਹੜੀ ਆ ਬਿਨਾਂ ਲਾਇਸੈਂਸ ਤੋਂ
ਕੈਰੀ ਕਰ ਸਕਦਾ ਹੈਗਾ, ਤੇ ਉਹਨਾਂ ਦੀ ਬਿਨਾਂ ਬੈਕਗਰਾਊਂਡ ਚੈੱਕ ਤੋਂ, ਬਿਨਾਂ ਟ੍ਰੇਨਿੰਗ ਤੋਂ। ਤੇ ਉੱਥੇ ਦੇ ਗਵਰਨਰ ਗ੍ਰੈਗ ਐਬਟ ਆ ਜਿਹੜੇ, ਉਹਨਾਂ ਨੇ ਇਹ ਕਿਹਾ ਵੀ ਜਦੋਂ ਬਿੱਲ ਮੇਰੇ ਕੋਲ ਆ ਜਾਊਗਾ ਮੈਂ ਇਸ ਦੇ ਉੱਤੇ ਸਾਈਨ ਕਰ ਦਊਂਗਾ। ਬਹੁਤ ਸਾਰੇ ਜਿਹੜੇ ਗਰੁੱਪਸ ਹੈਗੇ ਆ ਗਨ ਕੰਟਰੋਲ ਗਰੁੱਪ, ਉਹ ਇਸ ਦੇ ਉਲਟ ਆ। ਉਹ ਕਹਿੰਦੇ ਪਈ ਥੋੜ੍ਹੇ ਸਮਾਂ ਹੀ ਪਹਿਲਾਂ ਟੈਕਸਸ ਦੇ ਵਿੱਚ ਐਲ ਪਾਸੋ ਵਾਲਮਾਰਟ ਦੇ ਉੱਤੇ, ਫਿਰ ਇੱਕ ਚਰਚ ਜਿਹੜਾ ਸੀ ਸਦਰਲੈਂਡ ਸਪ੍ਰਿੰਗਸ ਦੇ ਵਿੱਚ, ਇੱਕ ਜਿਹੜਾ ਹਾਈ ਸਕੂਲ ਸੀ ਹੂਸਟਨ ਦੇ ਬਾਹਰ, ਉੱਥੇ ਮਾਸ ਸ਼ੂਟਿੰਗਸ ਹੋਈਆਂ। ਸੋ ਇਸ ਨੂੰ ਕੰਸੀਡਰ ਕੀਤਾ ਜਾਵੇ। ਬਹੁਤ ਸਾਰੇ ਜਿਹੜੇ ਪੁਲਿਸ ਦੇ ਗਰੁੱਪ ਆ ਉਹ ਵੀ ਕਹਿ ਰਹੇ ਆ ਵੀ ਨਹੀਂ, ਇਹ ਅਲਾਓ ਨਹੀਂ ਕਰਨਾ ਚਾਹੀਦਾ। ਪਰ ਕਹਿੰਦੇ ਵੀ ਟੈਕਸਸ ਨੇ 1995 ਤੋਂ ਹੀ ਜਿਹੜਾ ਹੈਂਡਗਨ ਨੂੰ ਕੈਰੀ ਕਰਨ ਦੀ ਜਿਹੜਾ ਅਲਾਓ ਕੀਤਾ ਹੋਇਆ ਹੈਗਾ ਆ। ਤੇ ਪਰ ਇਹਦੇ ਨਾਲ ਜਿੱਦਾਂ ਹੁਣ ਅਨਲਾਈਸੈਂਸਡ ਜਿਹੜੇ ਗਨ ਓਨਰਸ ਆ, ਉਹ ਵੀ ਲੈ ਕੇ ਬਾਹਰ ਜਾ ਸਕਦੇ ਹੈਗੇ ਆ। ਅਗਲੀ ਗੱਲ ਕਰਦੇ ਜਾਈਏ, ਫਲੋਰੀਡਾ ਦੇ ਵਿੱਚ ਉੱਥੋਂ ਦੇ ਗਵਰਨਰ ਰੌਨ ਡਿਸੈਂਟਸ ਆ, ਉਹਨਾਂ ਨੇ ਅੱਜ ਇੱਕ ਬਿੱਲ ਆ ਉਸ ਦੇ ਉੱਤੇ ਹਸਤਾਖਰ ਕਰਕੇ ਉਸ ਨੂੰ ਕਾਨੂੰਨ ਜਿਹੜਾ ਬਣਾਇਆ, ਜਿਸ ਦੇ ਵਿੱਚ ਇਸ ਬਿੱਲ ਦੇ ਤਹਿਤ ਕੋਈ ਵੀ ਸੋਸ਼ਲ ਮੀਡੀਆ ਕੰਪਨੀ ਆ ਕਿਸੇ ਵੀ ਪੋਲੀਟੀਕਲ ਕੈਂਡੀਡੇਟ ਆ ਉਸ ਨੂੰ ਬਲੌਕ ਜਿਹੜੀ ਉਹ ਨਹੀਂ ਕਰੇਗੀ। ਟੈਕ ਕੰਪਨੀਜ਼ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਾਨੂੰਨ ਆ ਗੈਰ ਸੰਵਿਧਾਨਿਕ ਆ ਤੇ ਫੈਡਰਲ ਕਾਨੂੰਨ ਆ ਉਸ ਦੇ ਨਾਲ ਇਹ ਕਨਫਲਿਕਟ ਕਰਦਾ ਆ ਵੀ ਜੀ, ਉਸ ਦੇ ਨਾਲ ਇਸ ਚੀਜ਼ ਨੂੰ ਮੇਚ ਨਹੀਂ ਖਾਂਦੇ। ਹੁਣ ਜੇ ਦੇਖਿਆ ਜਾਵੇ ਤਾਂ ਇਹ ਉਹੀ ਜਿਹੜੀ ਪਾਰਟੀ ਵਾਲੇ ਜਿਹੜੇ ਕਹਿੰਦੇ ਵੀ ਕੋਲੋਰਾਡੋ ਦਾ ਜਿਹੜਾ ਬੇਕਰ ਆ, ਕੇਕ ਬਣਾਉਣ ਵਾਲਾ, ਉਹ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਸਰਵਿਸ ਜਿਹੜੀ ਆ ਉਹ ਰਿਜੈਕਟ ਕਰ ਸਕਦਾ, ਉਸ ਨੂੰ ਸਰਵਿਸ ਦੇ ਸਕਦਾ, ਨਹੀਂ ਦੇ ਸਕਦਾ। ਸੁਪਰੀਮ ਕੋਰਟ ਤੱਕ ਵੀ ਜਿਹੜਾ ਉਹ ਕੇਸ ਗਿਆ। ਤੇ ਅੱਜ ਜਿਹੜੀ ਇਹ ਹੁਣ ਆਪਣੇ ਤੌਰ ਦੇ ਉੱਤੇ ਸਰਕਾਰ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਇਹ ਨਿਰਦੇਸ਼ ਦੇ ਰਿਹਾ ਵੀ ਤੁਸੀਂ ਇੱਦਾਂ ਜਿਹੜਾ ਉਹ ਨਹੀਂ ਕਰ ਸਕਦੇ। ਆਲਦੋ ਇਹ ਜਿਹੜਾ ਪੋਲੀਟੀਕਲ ਜਿਹੜੇ ਕੈਂਡੀਡੇਟਸ ਦਾ ਜਿਹੜਾ ਇਹ ਮਸਲਾ ਹੈਗਾ ਆ, ਇਹ ਹੁਣ ਦੇਖਦੇ ਹਾਂ ਵੀ ਇਹ ਜਿਹੜਾ ਕੇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧਦਾ ਆ। 2024 ਦੇ ਵਿੱਚ ਸੰਭਾਵੀ ਪ੍ਰੈਜ਼ੀਡੈਂਸ਼ੀਅਲ ਜਿਹੜਾ ਇਹ ਕੰਟੈਂਡਰ ਰਿਪਬਲਿਕਨ ਪਾਰਟੀ ਵੱਲੋਂ ਡਿਸੈਂਟਸ ਜਿਹੜਾ ਆ ਉਹ ਆਪਣੇ ਆਪ ਨੂੰ ਪੇਸ਼ ਜਿਹੜਾ ਉਹ ਕਰ ਰਹੇ ਆ, ਜੇ ਜਿਹੜੇ ਟਰੰਪ ਹੁਣਾਂ ਨੇ ਉੱਥੇ 2024 ਦੇ ਵਿੱਚ ਇਲੈਕਸ਼ਨ ਲੜਨ ਤੋਂ ਜਿਹੜਾ ਉਹਨਾਂ ਦਾ ਮਨ ਜਿਹੜਾ ਉਹ ਨਾ ਹੋਇਆ। ਸੋ ਇਹ ਕਹਿੰਦੇ ਵੀ ਇਸ ਲਾਅ ਦੇ ਤਹਿਤ $2.5 ਲੱਖ ਪ੍ਰਤੀ ਦਿਨ ਜਿਹੜਾ ਆ ਉਹ ਜੁਰਮਾਨਾ ਇਹ ਜਿਹੜਾ ਉਹ ਹੋਵੇਗਾ, ਜਿਹੜੇ ਕੋਈ ਸਟੇਟ ਵਾਈਡ ਆਫਿਸ ਦੇ ਲਈ ਜੇ ਕੋਈ ਰਨ ਕਰ ਰਹੇ ਕੈਂਡੀਡੇਟ ਆ ਉਸ ਨੂੰ ਉਹ ਬੈਨ ਕਰਦੇ ਆ, ਤੇ ਜੇ ਕੋਈ ਲੋਕਲ ਆਫਿਸ ਦੇ ਲਈ ਰਨ ਕਰ ਰਿਹਾ ਕੈਂਡੀਡੇਟ ਆ ਜੇ ਉਸ ਨੂੰ ਉਹ ਬੈਨ ਕਰਦੇ ਆ, ਤੇ $25,000 ਤੱਕ ਦਾ ਪ੍ਰਤੀ ਦਿਨ ਜਿਹੜਾ ਜੁਰਮਾਨਾ ਹੈ ਉਸ ਦੇ ਵਿੱਚ ਹੋ ਸਕਦਾ ਹੈ। ਸੋ ਸਟਾਪ ਬਿਗ ਟੈਕ ਸੈਂਸਰਸ਼ਿਪ ਨਾਂ ਦਾ ਜਿਹੜਾ ਬਿੱਲ ਆ ਉਸ ਨੂੰ ਇਹਨਾਂ ਨੇ ਕਾਨੂੰਨ ਦਾ ਰੂਪ ਅਖਤਿਆਰ ਦਿੱਤਾ ਅੱਜ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਜਿਹੜੀ ਮਿਆਮੀ ਦੇ ਵਿੱਚ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਜਿਹੜੀ ਕਰੋਨਾ ਵਾਇਰਸ ਆ, ਹੁਣ ਇਹਦੇ ਜਿਹੜੇ ਕਈ ਪ੍ਰੂਫ ਆਉਣੇ ਸ਼ੁਰੂ ਹੋ ਗਏ ਆ। ਇਹ ਮੈਨ ਮੇਡ ਲੱਗਦੀ ਆ। ਕਹਿੰਦੇ ਵੀ ਵੂਹਾਨ ਚਾਈਨਾ ਦੇ ਵਿੱਚ ਜਿਹੜੀ ਲੈਬ ਆ ਉੱਥੋਂ ਇਹ ਰਿਲੀਜ਼ ਹੋਈ ਹੈਗੀ ਆ। ਸਵੇਰੇ ਆਪਾਂ ਡਿਸਕਸ ਕੀਤਾ ਸੀ ਵੀ ਕਿਹੜੀਆਂ ਏਜੰਸੀਆਂ, ਕਿਹੜੇ ਈਵਨ WHO ਵੀ ਜਾਂ ਹੋਰ CDC ਦੇ ਜਿਹੜੇ ਅਧਿਕਾਰੀ ਆ ਉਹ ਕਹਿ ਰਹੇ ਆ ਵੀ ਹੁਣ ਜਿਹੜੀ ਆ ਪ੍ਰੂਫ ਆਉਣੇ ਸ਼ੁਰੂ ਹੋ ਗਏ ਆ, ਅਨਲੈਸ ਕਿ ਉੱਥੋਂ ਕੋਈ ਨਾ ਕੋਈ ਜਿਹੜਾ ਉਹਨਾਂ ਨਾਲ ਜਿਹੜਾ ਆ ਕੇ ਬਾਹਰ ਦੱਸਦਾ ਆ ਵੀ ਪੱਕਾ ਜਿਹੜਾ ਕਨਫਰਮ ਆ ਵੀ ਉੱਥੋਂ ਹੋਇਆ, ਤੇ ਪ੍ਰੂਵ ਕਰਨਾ ਕਾਫੀ ਔਖਾ ਹੋਊਗਾ। ਹੁਣ ਜਿਹੜੇ USA ਦੇ ਵਿੱਚ ਜਿਹੜੇ ਰਹਿ ਚੁੱਕੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟਾਈਮ 'ਤੇ ਸੀ, ਉਹਨਾਂ ਨੇ ਵੀ ਅੱਜ ਜਿਹੜਾ ਆ ਆਪਣਾ ਇਹ ਕਹਿ ਦਿੱਤਾ ਆ ਵੀ ਜਿਹੜਾ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਵੀ US ਗਵਰਨਮੈਂਟ ਨੂੰ ਜਿਹੜੀਆਂ ਆ ਜੋ ਰੀਅਲ ਕਾਸਟ ਹੋਈ ਹੈਗੀ ਆ ਉਹ ਚਾਈਨਾ ਦੀ ਕਮਿਊਨਿਸਟ ਪਾਰਟੀ, ਜਿਹੜੀ ਚਾਈਨਾ ਦੀ ਪਾਰਟੀ ਆ, ਉਹਦੇ ਅਗੇਂਸਟ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਲੀਨ ਪਾਣੀ ਚਾਹੀਦੀ ਆ। ਕਹਿੰਦੇ ਪਈ ਇੰਨੀ ਵੱਡੀ ਗਿਣਤੀ ਦੇ ਵਿੱਚ 3.4 ਮਿਲੀਅਨ ਲੋਕ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਆ। ਮਿਲੀਅਨਸ ਆਫ ਲੋਕ ਜਿਹੜੇ ਆ ਹੋਰ ਬਿਮਾਰ ਹੋਏ ਆ। ਸੋ ਚਾਈਨਾ ਦੇ ਅਗੇਂਸਟ ਜਿਹੜਾ ਆ ਸਾਨੂੰ ਇਹ ਪੂਰੀ ਤਰ੍ਹਾਂ ਜਿਹੜਾ ਮੁੱਦਾ ਆ ਉਹਨੂੰ ਉਠਾਉਣਾ ਚਾਹੀਦਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਮਾਜ਼ੋਨ ਇੱਕ ਹੋਰ ਜਿਹੜੀ ਐਂਟਰਟੇਨਮੈਂਟ ਮੂਵੀ ਬਣਾਉਣ ਵਾਲੀ ਜਿਹੜੀ ਕੰਪਨੀ ਆ ਸਟੂਡੀਓਜ਼ MGM ਸਟੂਡੀਓਜ਼ ਆ, ਉਸ ਨੂੰ ਕਹਿੰਦੇ ਖਰੀਦਣ ਦੇ ਕਗਾਰ ਦੇ ਉੱਤੇ ਹੈਗੀ ਆ।
ਤਕਰੀਬਨ 8.5 ਤੋਂ 9 ਬਿਲੀਅਨ ਡਾਲਰ ਦੇ ਵਿੱਚ ਕਹਿੰਦੇ ਸੌਦਾ ਜਿਹੜਾ ਆ ਉਹ ਹੋਣ ਵਾਲਾ ਹੈਗਾ ਆ। ਇਹਨਾਂ ਨੇ 2017 ਦੇ ਵਿੱਚ ਐਮਾਜ਼ੋਨ ਨੇ ਜਿਹੜੀ ਇੱਕ ਵੱਡੀ ਐਕੁਇਜ਼ੀਸ਼ਨ ਕੀਤੀ ਸੀ ਹੋਲ ਫੂਡਸ ਦੀ, ਜਦੋਂ 13.7 ਬਿਲੀਅਨ ਡਾਲਰ ਦੇ ਵਿੱਚ ਇਹਨਾਂ ਨੇ ਖਰੀਦਿਆ ਆ। ਕਹਿੰਦੇ ਵੀ ਹੋ ਸਕਦਾ ਵੀ ਕੱਲ੍ਹ ਤੱਕ ਇਸ ਟ੍ਰਾਂਜੈਕਸ਼ਨ ਦੇ ਬਾਰੇ ਜਿਹੜਾ ਆ ਉਹ ਪਤਾ ਲੱਗੇ। ਜਿਹੜੇ ਐਮਾਜ਼ੋਨ ਪ੍ਰਾਈਮ ਦੇ ਉਪਭੋਗਤਾ ਹੋਣਗੇ, ਜਿਹੜੇ ਪ੍ਰਾਈਮ ਵੀਡੀਓ ਦੇਖਦੇ ਆ, ਸੋ ਇਹਦਾ ਮਤਲਬ ਆ ਵੀ ਉਹਨਾਂ ਨੂੰ MGM ਸਟੂਡੀਓ ਦੀਆਂ ਬਣੀਆਂ ਹੋਈਆਂ ਮੂਵੀਜ਼ ਆ ਉਸ ਦੇ ਉੱਤੇ ਦੇਖਣ ਦਾ ਜਿਹੜਾ ਉਹ ਮੌਕਾ ਮਿਲ ਸਕਦਾ ਆ। ਸੋ ਜੇਮਸ ਬੌਂਡ ਦੀਆਂ ਜਿਹੜੀਆਂ ਮੂਵੀਜ਼ ਅਤੇ ਹੋਰ ਬਹੁਤ ਸਾਰੀਆਂ ਮੂਵੀਜ਼ ਅਤੇ TV ਸੀਰੀਜ਼ ਇਹ ਕੰਪਨੀ ਵਾਲੇ ਜਿਹੜੇ ਉਹ ਬਣਾਉਂਦੇ ਆ। ਸੋ ਐਮਾਜ਼ੋਨ ਇਕੱਲਾ ਈ-ਕਾਮਰਸ ਸੈਕਟਰ ਦੇ ਵਿੱਚ ਹੀ ਨਹੀਂ, ਹੁਣ ਟਰੱਕਿੰਗ ਦੀ ਜਿਹੜੀ ਉਸ ਪਾਸੇ ਵੱਲ ਨੂੰ ਵੀ ਆ, ਇੰਸ਼ੋਰੈਂਸ ਵਾਲੇ ਪਾਸੇ ਵੀ ਆ, ਵੈਬਸਾਈਟਸ ਜਿਹੜੀਆਂ ਬਣਾਉਣ ਦੇ ਲਈ ਜਿਹੜੀ ਕਲਾਊਡ ਦੀ ਸਰਵਿਸ ਆ ਉਹ ਵੀ ਦਿੰਦੇ ਆ, ਅਤੇ ਐਂਟਰਟੇਨਮੈਂਟ ਦੇ ਵਿੱਚ ਵੀ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਵੱਡੇ ਤੌਰ ਦੇ ਉੱਤੇ ਜਿਹੜੇ ਆ ਉਹ ਆ ਰਹੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਐਮਾਜ਼ੋਨ ਹੋਰ ਕਿੱਡਾ ਕੁ ਵੱਡਾ ਜਿਹੜੀ ਆ ਇਹ ਕੰਪਨੀ ਆ ਉਹ ਬਣਦੀ ਜਾਊਗੀ। ਜੋ ਵੀ ਰਸਤੇ 'ਚ ਆਉਂਦਾ ਹੈ ਉਹਨੂੰ ਬਸ ਖਰੀਦਦੇ ਹੀ ਜਾ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ UN ਆ ਉਹਨਾਂ ਨੇ ਹੁਣ ਕਿਹਾ ਆ ਵੀ ਮਾਲੀ ਜਿਹੜਾ ਮੁਲਕ ਹੈਗਾ ਆ, ਉੱਥੇ ਦੇ ਪ੍ਰੈਜ਼ੀਡੈਂਟ ਬਾਹ ਨਡੋ ਤੇ ਜਿੱਥੇ ਦੇ ਪ੍ਰਾਈਮ ਮਿਨਿਸਟਰ ਮੌਕਟਰ ਕੁਐਨ ਆ, ਦੋਨਾਂ ਨੂੰ ਹੀ ਜਿਹੜਾ ਆ ਇਮੀਡੀਏਟਲੀ ਛੱਡਿਆ ਜਾਵੇ। ਉਹਨਾਂ ਨੂੰ ਕਹਿੰਦੇ ਵੀ ਫੌਜੀਆਂ ਨੇ ਡਿਟੇਨ ਕੀਤਾ ਹੋਇਆ ਹੈਗਾ ਆ। ਵੈਸਟ ਅਫਰੀਕਨ ਨੇਸ਼ਨ ਹੈਗੀ ਆ ਜਿੱਥੇ ਇਹ ਮਿਲਟਰੀ ਵਾਲਿਆਂ ਨੇ ਜਿਹੜਾ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਪਲਟਾਉਣ ਦੇ ਲਈ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਦੋਨਾਂ ਨੂੰ ਹੀ ਹਾਊਸ ਅਰੈਸਟ ਕੀਤਾ ਹੋਇਆ ਹੈਗਾ ਜੀ। 2019 ਦੀਆਂ ਟਰੰਪ ਹੁਣਾਂ ਦੀ ਇੰਪੀਚਮੈਂਟ ਪ੍ਰੋਸੀਡਿੰਗਸ ਦੇ ਵਿੱਚ US ਦਾ ਜਿਹੜਾ ਅੰਬੈਸਡਰ ਰਿਹਾ ਯੂਰਪੀਅਨ ਸੰਘ ਨੂੰ, ਯੂਰਪੀਅਨ ਯੂਨੀਅਨ ਨੂੰ, ਗੋਰਡਨ ਸੌਂਡਲੈਂਡ, ਉਸ ਨੇ ਹੁਣ ਜਿਹੜੇ ਸਾਬਕਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਤੇ US ਆ ਉਸ ਨੂੰ 1.8 ਮਿਲੀਅਨ ਡਾਲਰ ਦੇ ਲਈ ਜਿਹੜਾ ਆ ਉਹ ਲਾਸੂਟ ਫਾਈਲ ਕਰ ਦਿੱਤਾ ਹੈ ਲੀਗਲ ਫੀਸ ਨੂੰ ਲੈ ਕੇ। ਸੋ ਇਹ ਹੁਣ ਜਿਹੜਾ ਉਹ ਦੇਖਣਾ ਹੋਊਗਾ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਇੰਪੀਚਮੈਂਟ ਦੀ ਪ੍ਰੋਬ ਦੇ ਵਿੱਚ ਸੌਂਡਲੈਂਡ ਨੇ ਕਈ ਤਰੀਕੇ ਦੇ ਜਿਹੜੇ ਦੋਸ਼ ਆ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਉਹ ਲਾਏ ਸੀ, ਅਤੇ ਹੁਣ ਉਹ ਚਾਹੁੰਦੇ ਆ ਵੀ ਸਰਕਾਰ ਆ ਜਿਹੜਾ US ਆ ਅਤੇ ਮਾਈਕ ਪੋਂਪੀਓ ਉਹਨਾਂ ਦੀ 1.8 ਮਿਲੀਅਨ ਡਾਲਰ ਦੀ ਲੱਗੀ ਲੀਗਲ ਫੀਸ ਆ ਉਸ ਦੀ ਭਰਪਾਈ ਜਿਹੜੀ ਉਹ ਕਰੇ। ਸੋ ਪੋਂਪੀਓ ਹੁਣਾਂ ਦੇ ਉੱਤੇ ਉਹਨਾਂ ਨੇ ਇਹ ਦੋਸ਼ ਲਾਏ ਸੀਗਾ ਵੀ ਉਹਨਾਂ ਨੇ ਸਟੇਟ ਡਿਪਾਰਟਮੈਂਟ ਦੀ ਜਿਹੜੀ ਪਲੈਜ ਹੁੰਦੀ ਹੈ, ਸਹੁੰ ਚੁੱਕੀ ਆ, ਉਸ ਨੂੰ ਜਿਹੜਾ ਆ ਉਹਨਾਂ ਨੇ ਅਬੈਂਡਨ ਜਿਹੜਾ ਉਹ ਕਰ ਦਿੱਤਾ ਆ। ਇਹ ਜਿਹੜੇ ਕਾਸਟ ਜਿਹੜੇ ਉਸਦੇ ਆਏ ਉਹ ਨਾ ਭਰ ਕੇ, ਕਿਉਂਕਿ ਪੋਲੀਟੀਕਲੀ ਇਹਨਾਂ ਦੇ ਉਹ ਉਲਟ ਖੜੇ ਸੀਗੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਬੜੀ ਖਤਰਨਾਕ ਰਿਪੋਰਟ ਸੈਂਟਾ ਕਲਾਰਾ ਕਾਉਂਟੀ ਜਿਹੜੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਉੱਥੋਂ ਆਈ ਹੈ ਜਿੱਥੇ ਆਪਣਾ ਮੇਨ ਸਟੂਡੀਓ ਆ ਪੰਜਾਬੀ ਰੇਡੀਓ USA ਦਾ। ਕਹਿੰਦੇ ਪਈ ਫੈਂਟਨੇਲ ਦੇ ਨਾਲ ਯੰਗ ਜਿਹੜੇ ਬੱਚੇ ਆ ਉਹਨਾਂ ਦੀ ਗਿਣਤੀ ਮਰਨ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਈਵਨ ਕਹਿੰਦੇ ਪਈ ਇਸ ਰਿਪੋਰਟ ਦੇ ਮੁਤਾਬਕ 12 ਸਾਲਾਂ ਦੇ ਬੱਚਿਆਂ ਦੀ ਵੀ ਮੌਤ ਹੋਈ ਆ ਜਿਨ੍ਹਾਂ ਨੇ ਫੈਂਟਲਿਨ ਦੀ ਗੋਲੀ ਲਈ ਆ। ਪਿਛਲੇ 1 ਸਾਲ ਦੇ ਦੌਰਾਨ ਸਕੂਲ ਜਾਂ ਕਾਲਜਸ ਬੰਦ ਰਹੇ ਆ, ਬਹੁਤ ਸਾਰੇ ਜਿਹੜੇ ਬੱਚੇ ਆ ਉਹ ਘਰਾਂ 'ਚ ਰਹੇ ਆ ਜਾਂ ਆਪਣੇ ਫਰੈਂਡਸ ਦੇ ਨਾਲ ਘੁੰਮਣ ਗਏ ਆ, ਤੇ ਉੱਥੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਆਪਣੇ ਭੈਣ ਭਰਾ ਸੁਣ ਰਹੇ, ਪਲੀਜ਼ ਆਪਣੇ ਬੱਚਿਆਂ ਦਾ ਜਿਹੜਾ ਧਿਆਨ ਰੱਖੋ। ਕੋਲੰਬੀਆ ਯੂਨੀਵਰਸਿਟੀ ਦੀ ਬਰਾਊਨ ਇੰਸਟੀਚਿਊਟ ਆਫ ਮੀਡੀਆ ਇਨੋਵੇਸ਼ਨ ਨੇ ਜਿਹੜੀ ਰਿਪੋਰਟ ਕੱਢੀ ਆ, ਕਹਿੰਦੇ ਪਈ ਪਿਛਲੇ ਸਾਲ ਦੇ ਦੌਰਾਨ 396 ਦੇ ਕਰੀਬ ਜਿਹੜੇ ਬੱਚੇ ਆ 3 ਕਾਉਂਟੀਜ਼ ਜਿਹੜੀਆਂ ਬੇ ਏਰੀਏ ਦੀਆਂ ਉਹਨਾਂ ਦੇ ਵਿੱਚ ਫੈਂਟਲਿਨ ਦੇ ਨਾਲ ਮਾਰੇ ਗਏ ਆ। ਫੈਂਟਲਿਨ ਦੀ ਪ੍ਰਾਈਸ ਪੀਜ਼ੇ ਦੀ ਪ੍ਰਾਈਸ ਨਾਲੋਂ ਵੀ ਘੱਟ ਆ। ਕਹਿੰਦੇ ਵੀ $20 ਦੇ ਵਿੱਚ ਇਹ ਇੱਕ ਗੋਲੀ ਜਿਹੜੀ ਆ ਮਿਲ ਜਾਂਦੀ ਆ, ਤੇ ਇੰਨੀ ਜ਼ਿਆਦਾ ਕਹਿੰਦੇ ਖਤਰਨਾਕ ਆ, ਕੁਛ ਹੀ ਸੈਕਿੰਡ ਦੇ ਵਿੱਚ ਜਿਹੜੀ ਆ ਮੌਤ ਹੋ ਜਾਂਦੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਆਪਣੇ ਬੱਚਿਆਂ ਦਾ ਧਿਆਨ ਰੱਖੋ। ਹਰ ਇੱਕ ਬੱਚੇ ਦੇ ਨਾਲ ਆਪਣੇ ਨਾਲ ਗੱਲਬਾਤ ਕਰੋ, ਸਕੂਲ ਬਾਰੇ, ਉਹਨਾਂ ਦੇ ਫਰੈਂਡਸ ਬਾਰੇ, ਉਹਨਾਂ ਦੇ ਜਿਹੜੇ ਬੈਗਸ ਵਗੈਰਾ ਚੈੱਕ ਜ਼ਰੂਰ ਕਰਦੇ ਰਹੋ ਵੀ ਕਿਤੇ ਕੋਈ ਇੱਦਾਂ ਦੀ ਜਿਹੜਾ ਦਵਾਈ ਤਾਂ ਨਹੀਂ ਖਾ ਰਿਹਾ,
ਤੇ ਨਹੀਂ ਤਾਂ ਫਿਰ ਲੇਟਰ ਔਨ ਕਿੰਨੀ ਜ਼ਿਆਦਾ ਜਿਹੜੀ ਪ੍ਰੋਬਲਮ ਹੁੰਦੀ ਹੈਗੀ ਆ। ਸੋ ਇਹਦੇ ਲਈ ਸੈਂਟਾ ਕਲਾਰਾ ਕਾਉਂਟੀ ਨੇ ਬਿਹੇਵੀਅਰਲ ਹੈਲਥ ਸਾਇੰਸਿਸ ਨੇ 800 ਨੰਬਰ ਵੀ ਸੈਟਅਪ ਕੀਤੇ ਆ। ਯੂਥ ਸਬਸਟੈਂਸ ਯੂਜ਼ ਟ੍ਰੀਟਮੈਂਟ ਸਰਵਿਸ ਵੱਲੋਂ ਵੀ ਟੈਲੀਫੋਨ ਨੰਬਰ ਜਿਹੜੇ ਸੈਟਅਪ ਕੀਤੇ ਗਏ ਆ। ਸੈਂਟਾ ਕਲਾਰਾ ਕਾਉਂਟੀ ਸੁਸਾਈਡ ਤੇ ਕ੍ਰਾਈਸਿਸ ਵੱਲੋਂ ਵੀ ਜਿਹੜੇ ਇਹ ਨੰਬਰ ਸੈਟਅਪ ਕੀਤੇ ਗਏ। ਸੋ ਇਹ 3 ਕਾਉਂਟੀਜ਼ ਬੇ ਏਰੀਏ ਦੀ ਦੱਸਦੇ ਆ। ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਆ ਈਸਟ ਕੋਸਟ ਦੇ ਵਿੱਚ ਜਾਂ ਮਿਡ ਵੈਸਟ ਦੇ ਵਿੱਚ, ਈਵਨ ਓਹਾਇਓ ਵਗੈਰਾ, ਉੱਥੇ ਵੀ ਆਪਾਂ ਦੇਖਿਆ ਸੀ ਵੀ ਕਿੰਨੀ ਜ਼ਿਆਦਾ ਜਿਹੜੀ ਓਪੀਓਇਡ ਦੀ ਪ੍ਰੋਬਲਮ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਡਾਕਟਰਸ ਪ੍ਰਿਸਕ੍ਰਾਈਬ ਕਰਦੇ ਆ ਡਰੱਗ, ਉਹ ਖਾ ਕੇ ਉਹ ਤੋਂ ਮਰ ਰਹੇ ਹੈਗੇ ਆ। ਸੋ ਇਹ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਆ। ਜੀ ਬਿਲਕੁਲ, ਇਹ ਹੋ ਗਈ ਜਿਊਲਿੰਗ ਹੋ ਗਈ, ਹੋਰ ਕਈ ਤਰੀਕੇ ਦੀ ਜਿਹੜੇ ਇਸ ਟਾਈਮ ਉਸ ਦੇ ਪ੍ਰਤੀ ਮਾਪਿਆਂ ਨੂੰ ਚੁਕੰਨੇ ਰਹਿਣ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਸਮੇਂ ਦੇ ਆਪਾਂ ਹਾਣੀ ਨਹੀਂ ਬਣ ਪਾਉਂਦੇ, ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਧਿਆਨ ਨਹੀਂ ਦੇ ਪਾਉਂਦੇ, ਅਤੇ ਫਿਰ ਜਿਹੜੇ ਆ ਨਿਆਣਿਆਂ ਨੂੰ ਤੁਸੀਂ ਚੰਗੀ ਸੇਧ ਵੀ ਦਿੰਦੇ ਆ, ਕਈ ਵਾਰੀ ਪੀਅਰ ਪ੍ਰੈਸ਼ਰ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਕਰਕੇ ਉਹ ਇਸ ਜਿਹੜੀ ਆ ਦਲਦਲ ਦੇ ਵਿੱਚ ਧੱਸ ਜਾਂਦੇ ਨੇ। ਸੋ ਉਹਨਾਂ ਦੇ ਨਾਲ ਤੁਹਾਨੂੰ ਜਿਹੜਾ ਪਿਆਰ ਵੀ ਅਤੇ ਗੁੱਸਾ ਵੀ, ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਦੇ ਕਲੋਜ਼ ਜਿਹੜਾ ਲਾਗੇ ਰਹਿਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਤੇ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਵੱਲ ਨੂੰ ਜਿਹੜਾ ਉਹ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ। ਅੱਜ ਜੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੀ ਜੇ ਆਪਾਂ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ, ਤਾਂ ਅੱਜ ਡਾਓ ਜੋਨਸ ਦੇ ਵਿੱਚ 0.5% ਦਾ ਵਾਧਾ ਜਿਹੜਾ ਉਹ ਦੇਖਿਆ ਗਿਆ। 186 ਪੁਆਇੰਟ ਮਾਰਕੀਟ ਉੱਤੇ ਗਈ, 34,394 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 190 ਪੁਆਇੰਟਾਂ ਦਾ ਇਜ਼ਾਫਾ ਹੋਇਆ, ਤਕਰੀਬਨ 1.5% ਦੇ ਤਕਰੀਬਨ 13,661 ਦੇ ਉੱਤੇ ਬੰਦ ਹੋਈ। S&P ਦੇ ਵਿੱਚ 1% ਵਧਿਆ, 41 ਪੁਆਇੰਟਾਂ ਦਾ ਇਜ਼ਾਫਾ ਹੋਇਆ, 4197 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.61% ਦੇ ਉੱਤੇ ਰਹੀ, ਅਤੇ ਸੋਨੇ ਦਾ ਭਾਅ $1,879 ਪ੍ਰਤੀ ਆਉਂਸ ਰਿਹਾ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 20 ਸੈਂਟ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਇੰਡੀਆ ਦੇ 72 ਰੁਪਏ ਤੇ 84 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।